वाहिगुरु जी का खालसा वाहिगुरु जी की फतेह। कृपा करो जी सारे जाने। वाहिगुरु जी का खालसा वाहिगुरु जी की फतेह। जून 1984 नवंबर 1984 ਇਹਦਾ ਸਾਡੀ ਕੌਮ ਨੂੰ ਸਾਨੂੰ ਸਾਰਿਆਂ ਨੂੰ ਜੋ ਨੁਕਸਾਨ ਕਹਿੰਦੇ ਆ ਉਹਦੀ ਗੱਲ ਬਹੁਤ ਵੱਡੇ ਪੱਧਰ ਤੇ ਸਾਰੇ ਆਪਾਂ ਸੁਣਦੇ ਆਏ ਆ ਕਰਦੇ ਆਏ ਆ। ਪਰ ਮੈਨੂੰ ਜਾਂ ਸਾਨੂੰ ਸਾਰਿਆਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ, ਸਾਨੂੰ ਇਹ ਵੀ ਗੱਲ ਆਪਦੇ ਧਿਆਨ 'ਚ ਲਿਆਉਣੀ ਪਊਗੀ ਕਿ ਸਾਨੂੰ ਇਹਦਾ ਲਾਭ ਕੀ ਹੋਇਆ। 1984 ਤੋਂ ਪਹਿਲਾਂ ਸਾਰੇ ਦੁਨੀਆ ਭਰ ਦੇ ਦੂਜੇ ਮੁਲਕ, ਦੂਜੀਆਂ ਕੌਮਾਂ, ਦੂਜੇ ਧਰਮ ਸਾਨੂੰ ਇੰਡੀਅਨ ਸਮਝਦੇ ਸੀ ਤੇ ਸਾਡੇ ਆਪਦੇ ਘਰਾਂ ਪਰਿਵਾਰਾਂ ਚੋਂ ਬਹੁਤ ਸਾਰੇ, ਉਦੋਂ ਬਹੁਤੀ ਕੈਨੇਡਾ ਅਮਰੀਕਾ ਵਾਲੀ ਤਾਂ ਦੌੜ ਹੈ ਨਹੀਂ ਸੀ, ਸਾਡੇ ਆਪਦੇ ਪਰਿਵਾਰਾਂ ਚੋਂ ਬਹੁਤ ਸਾਰੇ ਬੰਦੇ ਆਬੂ ਧਾਬੀ, ਸਾਊਦੀ ਅਰਬ, ਦੁਬਈ ਜਾਂ ਅਰਬ ਮੁਲਕਾਂ 'ਚ ਗਏ ਹੋਏ ਸੀ। ਉਹ ਹੁਣ ਵੀ ਹੱਸਦੇ ਹੁੰਦੇ ਆ ਵੀ ਸਾਨੂੰ ਉੱਥੇ ਇੰਡੀਅਨ ਜਾਂ ਹਿੰਦੂ ਹੀ ਕਿਹਾ ਜਾਂਦਾ ਸੀ। 1984 ਨੇ ਸਾਰੇ ਦੂਜੇ ਲੋਕਾਂ ਨੂੰ ਇਹ ਦੱਸਿਆ ਕਿ ਇਹ ਹਿੰਦੂ ਨਹੀਂ ਹੈਗੇ, ਇਹਨਾਂ ਨੂੰ ਤਾਂ ਹਿੰਦੂ ਇੰਡੀਆ, ਨਾ ਇਹ ਇੰਡੀਅਨ ਨੇ ਨਾ ਇਹ ਹਿੰਦੂ ਨੇ, ਇਹ ਤਾਂ ਉਹ ਲੋਕ ਨੇ ਜਿਨ੍ਹਾਂ ਦੀ ਨਸਲ ਕੁਸ਼ੀ ਇੰਡੀਆ ਜਾਂ ਹਿੰਦੂ ਕਰ ਰਿਹਾ, ਹਿੰਦੂ ਇੰਡੀਆ ਜਿਨ੍ਹਾਂ ਨੂੰ ਕਤਲ ਕਰ ਰਿਹਾ। ਤਾਂ ਇਹਦਾ ਸਪਸ਼ਟ ਮਤਲਬ ਆ ਵੀ ਸਿੱਖ ਜਿਹੜੇ ਨੇ ਉਹ ਹਿੰਦੂ ਵੀ ਨਹੀਂ ਹੈਗੇ, ਉਹ ਇੰਡੀਅਨ ਵੀ ਨਹੀਂ ਹੈਗੇ। ਇਹ 1984 ਤੋਂ ਬਾਅਦ ਸਾਡੇ ਬਾਰੇ ਦੁਨੀਆ ਨੂੰ ਪਤਾ ਲੱਗਿਆ ਤੇ 1984 ਜੇ ਨਾ ਵਾਪਰਦਾ ਤਾਂ ਸਾਡੀ ਕੌਮ ਦੇ ਬਹੁਤ ਵੱਡੇ ਹਿੱਸੇ ਨੂੰ ਇਹ ਅਕਲ ਵੀ ਨਹੀਂ ਸੀ ਆਉਣੀ ਕਿ ਆਪਦਾ ਘਰ ਬਣਾਏ ਬਗੈਰ ਤੁਹਾਡਾ ਗੁਜ਼ਾਰਾ ਨਹੀਂ। ਆਪਾਂ ਆਪਣੇ 1984 ਤੋਂ ਪਹਿਲਾਂ ਜਿਹੜੇ ਬਹੁਤ ਸਾਰੇ ਲੋਕ ਨੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਕਰਦੇ ਆ, ਆਪਾਂ ਨੂੰ ਪਤਾ ਅਜੇ ਵੀ ਬਹੁਤ ਸਾਰਿਆਂ ਦੇ ਜਿਹੜੇ ਰਿਸ਼ਤੇ ਨਾਤੇ ਆ ਜਾਂ ਆਪਦੀਆਂ ਦਿਮਾਗ ਦੀਆਂ ਗੁੰਝਲਤਾਈਆਂ ਨੇ ਉਹਨਾਂ ਨੂੰ ਨਿਕਲ ਨਹੀਂ ਦੇ ਰਹੀਆਂ ਉਸ ਮਨੋਦਸ਼ਾ ਦੇ ਵਿੱਚੋਂ, ਜਿਵੇਂ ਆਪਾਂ ਨਿਕਲ ਆਏ ਆ ਜਿਹੜੇ ਇੱਥੇ ਬੈਠੇ ਆ, ਜਾਂ ਜਿਹੜੇ ਸਾਡੇ 1984 ਤੋਂ ਬਾਅਦ ਇਸ ਲਹਿਰ ਦਾ ਹਿੱਸਾ ਬਣੇ, ਸ਼ਹੀਦੀਆਂ ਪਾ ਗਏ ਜਾਂ ਬਹੁਤ ਸਾਰੇ ਜੇਲ੍ਹਾਂ 'ਚ ਨਜ਼ਰਬੰਦ ਨੇ, ਜਿਨ੍ਹਾਂ ਨੂੰ ਇਹ ਗੱਲ ਸਮਝ ਲੱਗ ਗਈ ਉਹ ਇੱਕ ਵੱਖਰੀ ਕਲਾਸ ਬਣ ਗਈ। ਪਰ ਅਜੇ ਵੀ ਸਾਡੇ 'ਚ ਬਹੁਤ ਸਾਰੇ ਨੇ ਜਿਨ੍ਹਾਂ ਦੀ ਗੱਲ ਮੇਰੇ ਤੋਂ ਪਹਿਲਾਂ ਵੀ ਭਰਾ ਨੇ ਕੀਤੀ ਆ, ਜਿਨ੍ਹਾਂ ਦੇ ਅੰਦਰ ਅਜੇ ਵੀ ਇਹ ਆ ਕਿ ਇੰਡੀਆ ਜਾਂ ਹਿੰਦੂ ਨਾਲ ਸਾਡੇ ਬੜੇ ਨਿੱਘੇ ਪਿਆਰੇ ਮਿੱਠੇ ਰਿਸ਼ਤੇ ਆ, ਸਾਡੀਆਂ ਆ ਇਹ ਆ ਉਹ ਆ। ਪਰ 1984 ਨੇ ਜਿਹੜੇ ਛਿੱਤਰ ਫੇਰ ਕੇ ਸਾਨੂੰ ਅਕਲ ਦਿੱਤੀ, ਬਹੁਤ ਸਾਰੇ ਬੰਦਿਆਂ ਦੇ ਦਿਮਾਗ 'ਚ ਜੂਨ 84 ਤੋਂ ਬਾਅਦ ਇਹ ਬਹਾਨਾ ਸੀ, ਇਹ ਤਰਕ ਸੀ, ਇਹ ਗੱਲ ਸੀ ਕਿ ਹੋਰ ਸਰਕਾਰ ਕੀ ਕਰਦੀ, ਉੱਥੇ ਹਥਿਆਰ ਲੈ ਕੇ ਬੈਠੇ ਸੀ, ਉੱਥੇ ਆਹ ਸੀ, ਉੱਥੇ ਵਾਹ ਸੀ, ਬੜੀਆਂ ਉਹਨਾਂ ਕੋਲੇ ਗੱਲਾਂ ਸੀ। ਪਰ ਨਵੰਬਰ 84 ਨੂੰ ਜਦੋਂ ਰੋਟੀ ਕਮਾਉਣ ਲਈ ਸਾਈਕਲ ਦੇ ਮੂਹਰੇ ਟਿਫਨ ਟੰਗ ਕੇ ਕੋਈ ਕੰਮ ਤੇ ਜਾਂਦਾ ਸੀ, ਉਦੋਂ ਇਹਦੇ ਗਲ 'ਚ ਟਾਇਰ ਪਾਇਆ ਗਿਆ। ਜਦੋਂ ਘਰ ਦੇ ਗਵਾਂਢ ਵਿੱਚੋਂ ਨਿਕਲ ਕੇ ਕਿਸੇ ਨੇ ਤੁਹਾਡੀ ਧੀ ਨੂੰ ਘੜੀਸਿਆ ਜਿਹਦੇ ਨਾਲ ਬਹੁਤ ਚਿਰ ਦੀ ਸਾਂਝ ਸੀ, ਉਹਨਾਂ ਨੇ ਜਦੋਂ ਗਲੀ 'ਚੋਂ ਨਿਕਲ ਕੇ ਗੁਰਦੁਆਰੇ ਨੂੰ ਅੱਗ ਲਾਈ, ਉਦਣ ਇੱਥੇ ਬੈਠੇ ਸਾਰਿਆਂ ਕੋਲੇ ਕੋਈ ਬਹਾਨਾ ਨਹੀਂ ਸੀ ਰਿਹਾ ਕਿ ਨਹੀਂ ਤੁਹਾਡੇ ਕੋਲੇ ਸ਼ੁਕਰ ਕਰੋ ਜੂਨ 84 ਨੂੰ ਹਥਿਆਰ ਸੀ, ਤੁਸੀਂ ਉੱਥੇ ਲੜ ਲਏ। ਆ ਬੇਹਥਿਆਰੇ ਬੇਦੋਸ਼ੇ ਜਿਹੜੇ ਇੱਥੇ ਗਲਾਂ 'ਚ ਟਾਇਰ ਦਿੱਲੀ 'ਚ ਤੇ ਸਾਰੇ ਭਾਰਤ ਜਿਨ੍ਹਾਂ ਦੇ ਪਾਏ ਜਾ ਰਹੇ ਨੇ, ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਬਹੁਤਿਆਂ ਨੂੰ ਕਿ ਸੰਤ ਭਿੰਡਰਾਂ ਵਾਲੇ ਕੌਣ ਆ ਤੇ ਅਕਾਲੀਆਂ ਨਾਲ ਉਹਨਾਂ ਦਾ ਕੀ ਮਸਲਾ, ਜਾਂ ਕਿਹੜੀਆਂ ਆਨੰਦਪੁਰ ਦੇ ਮੋਰਚੇ ਦੀਆਂ, ਧਰਮ ਯੁੱਧ ਮੋਰਚੇ ਦੀਆਂ ਮੰਗਾਂ ਨੇ, ਪਾਣੀਆਂ ਦਾ ਮਸਲਾ ਕੀ ਆ, ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ। ਇਹ ਤਾਂ ਵਿਚਾਰੇ ਕਾਂਗਰਸ ਨੂੰ ਵੋਟਾਂ ਪਾਉਂਦੇ ਰਹੇ ਹੋਣੇ ਆ ਹੁਣ ਤੱਕ। ਇਹ ਤਾਂ ਇੰਡੀਆ ਨੂੰ ਆਪਦਾ ਮੁਲਕ ਮੰਨੀ ਬੈਠੇ ਆ, ਪਰ ਇੰਡੀਆ ਕਹਿੰਦਾ, ਹਿੰਦੂ ਕਹਿੰਦਾ ਤੈਨੂੰ ਪਤਾ ਤੂੰ ਸਿੱਖ ਆ, ਤੇ ਜੇ ਤੇਰਾ ਮੂੰਹ ਸਿਰ ਮੁੰਨਿਆ ਹੋਇਆ ਕੜਾ ਦੇਖ ਦੇਖ ਕੇ ਗਲਾਂ 'ਚ ਟਾਇਰ ਪਾਏ ਗਏ। ਇੰਡੀਆ ਨੇ, ਹਿੰਦੂ ਨੇ ਤੁਹਾਡੇ ਉੱਤੇ ਬਹੁਤ ਵੱਡਾ ਅਹਿਸਾਨ ਕੀਤਾ। ਸਦੀਆਂ ਤੋਂ ਬਾਅਦ ਤੁਹਾਨੂੰ ਅਕਲ ਆਈ, 5 ਸਦੀਆਂ ਉਹਨੇ ਛਿੱਤਰ ਫੇਰਿਆ। ਸਰਦਾਰ ਹਰਿੰਦਰ ਸਿੰਘ ਮਹਿਬੂਬ ਦੀਆਂ ਲਾਈਨਾਂ ਨੇ ਕਿ ਪਿਛਲੀਆਂ 5 ਸਦੀਆਂ ਵਿੱਚ ਖਾਲਸੇ ਉੱਤੇ ਜਦੋਂ ਵੀ ਕੋਈ ਹਮਲਾ ਹੋਇਆ ਉਹਦੇ ਪਿੱਛੇ ਸਿੱਧਾ ਜਾਂ ਅਸਿੱਧਾ ਹਿੰਦੂ ਦਾ ਵਿਪਰ ਦਾ ਲੁਕਮਾ ਵਾਰ ਸੀ, ਸਿੱਧਾ ਜਾਂ ਸਿੱਧਾ। ਸਾਡੇ ਸਮਝ ਨਹੀਂ ਪਈ 5 ਸਦੀਆਂ। 1984 ਚ ਸਾਡੇ ਛਿੱਤਰ ਫੇਰ ਕੇ ਸਾਨੂੰ ਚੇਤੇ ਕਰਾਇਆ ਗਿਆ ਕਿ ਯੂ ਆਰ ਨਾਟ ਸਿੱਖ, ਯੂ ਆਰ ਨਾਟ ਹਿੰਦੂ, ਯੂ ਆਰ ਨਾਟ ਇੰਡੀਅਨ, ਤੂੰ ਸਿੱਖ ਆ, ਤੇਰੇ ਗਲ 'ਚ ਟਾਇਰ ਪਾਇਆ ਜਾਊਗਾ। ਤੇ ਉਸ ਤੋਂ ਬਾਅਦ ਵਿੱਚ ਫਿਰ ਕੌਮ ਦੇ ਸਾਹਮਣੇ ਇੱਕ ਸੁਨੇਹਾ, ਇੱਕ ਚੀਜ਼, ਇੱਕ ਗੱਲ ਆਈ ਕਿ ਕਿਵੇਂ ਬਚਿਆ ਜਾਵੇ ਇਸ ਨਸਲ ਕੁਸ਼ੀ ਤੋਂ, ਸਦੀਵੀ ਤੌਰ ਤੇ ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਕਿਵੇਂ ਬਚਾਉਣਾ। ਇਹ ਸੁਨੇਹਾ ਸੀ
ਜਿਹੜਾ ਇਸ ਤੋਂ ਪਹਿਲਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਆਏ ਸੀ ਕਿ ਜਿੱਦਣ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਖਾਲਿਸਤਾਨ ਦੀ ਤੋ ਉਹ ਨੀਂਹ ਨਵੰਬਰ 84 ਨੂੰ ਹੋਰ ਪੱਕੀ ਹੋਈ। ਫਿਰ ਸਾਡਾ ਉਸ ਤੋਂ ਬਾਅਦ ਵਿੱਚ ਲਗਾਤਾਰ ਉਹਦੇ ਚ ਨੀਂਹ ਦੇ ਵਿੱਚ ਇੱਟਾਂ ਪੈਂਦੀਆਂ ਆ ਰਹੀਆਂ ਨੇ, ਮਹਿਲ ਬਣ ਰਿਹਾ, ਉਹ ਬਣੇਗਾ। ਤੇ ਬਹੁਤ ਸਾਰੇ ਇੱਥੇ ਲੋਕ ਜਿਹੜੇ ਅਜੇ ਵੀ ਭਾਰਤ ਮਾਤਾ ਕੀ ਜੈ ਦੇ ਚੱਕਰ 'ਚ ਫਸੇ ਹੋਏ ਨੇ, ਜਿਨ੍ਹਾਂ ਨੇ ਪਿਛਲੇ ਦਿਨੀ ਉਹਨਾਂ ਚੋਂ ਇੱਕ ਧਿਰ ਨੇ ਪਾਣੀਆਂ ਵਾਲੇ ਮੁੱਦੇ ਉੱਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਇਕੱਠੇ ਹੋ ਕੇ ਆਪਦਾ ਡੁਗਡੁਗੀ ਖੜਕਾਈ ਆ, ਦੂਜਿਆਂ ਨੇ ਅੱਜ ਲੁਧਿਆਣੇ ਮਜਮਾ ਲਾਇਆ ਹੋਇਆ। ਇਹ ਜਿਹੜੇ ਸਾਰੇ ਦੇ ਸਾਰੇ ਆ, ਇਹਨਾਂ ਬਾਰੇ ਵੀ ਸਾਨੂੰ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਜੀ ਉਹ ਵੀ ਕੌਮ ਦੀ ਗੱਲ ਕਰਦੇ ਆ, ਪੰਜਾਬ ਦੀ ਗੱਲ ਕਰਦੇ ਆ, ਤੁਹਾਡੇ ਅਕਾਲੀ ਭਰਾ ਤੁਹਾਡੇ ਇਹ ਤੇ ਉਹ। ਮੈਂ ਨਿੱਕੀ ਜੀ ਕਥਾ, ਨਿੱਕੀ ਜੀ ਗੱਲ ਸੁਣਾ ਕੇ ਸਮਾਪਤੀ ਕਰਨੀ ਹੈ। ਕਹਿੰਦੇ ਇੱਕ ਬਾਪ ਜਦੋਂ ਚੜ੍ਹਾਈ ਕਰਨ ਲੱਗਿਆ, ਉਹਨੇ ਆਪਦੇ ਦੋਨੇ ਮੁੰਡਿਆਂ ਨੂੰ ਸੱਦ ਕੇ ਇੱਕ ਚਿੱਠੀ, ਇੱਕ ਚਿੱਠੀ ਜਿਹ 'ਚ ਇੱਕੋ ਹੀ ਗੱਲਬਾਤ ਲਿਖੀ ਸੀ, ਉਹ ਫੜਾਤੀ। ਉਹਦੇ ਵਿੱਚ ਜੋ ਕੁਝ ਵੀ ਲਿਖਿਆ ਹੋਇਆ ਸੀ ਉਹ ਜੇ ਪੜ੍ਹਿਆ ਨਹੀਂ ਸੀ, ਉਹ ਬਾਪੂ ਚੜ੍ਹਾਈ ਕਰ ਗਿਆ। ਇੱਕ ਮੁੰਡੇ ਨੇ ਚਿੱਠੀ ਪੜ੍ਹੀ, ਜਿਹਨੂੰ ਛੋਟਾ ਕਹਿ ਲਓ ਆਪਾਂ, ਚਿੱਠੀ ਪੜ੍ਹੀ ਤੇ ਪੜ੍ਹ ਕੇ ਉੱਥੇ ਹੀ ਪਾੜ ਕੇ ਸੁੱਟ ਦਿੱਤੀ ਤੇ ਆਪਦਾ ਸਾਰਾ ਜੀਵਨ ਉਸ ਚਿੱਠੀ ਦੀ ਜਿਹੜਾ ਸੁਨੇਹਾ ਸੀ, ਉਹਦਾ ਜਿਹੜਾ ਹੁਕਮ ਸੀ, ਜਿਹੜੀ ਉਹਦੀ ਗੱਲ ਸੀ, ਉਹਨੂੰ ਪੂਰਾ ਕਰਨ ਉੱਤੇ ਲਾ ਦਿੱਤਾ। ਜਿਹਨੇ ਪਾੜ ਕੇ ਸੁੱਟੀ ਉਹਨੂੰ ਪੜ੍ਹਨ ਦੀ ਦੁਬਾਰਾ ਲੋੜ ਨਹੀਂ, ਪੜ੍ਹ ਲਿਆ ਬਾਪੂ ਨੇ ਕੀ ਲਿਖਿਆ। ਦੂਜੇ ਨੇ ਚਿੱਠੀ ਪੜ੍ਹੀ ਨਹੀਂ, ਜੇਬ 'ਚ ਪਾ ਲਈ, ਭੋਗ ਤੋਂ ਬਾਅਦ ਚੱਕੀ ਕਾਰ ਗਿਆ ਬਾਜ਼ਾਰ ਤੇ ਉੱਥੇ ਜਾ ਕੇ ਦੁਕਾਨ ਵਾਲੇ ਨੂੰ ਕਹਿੰਦਾ ਇਹਨੂੰ ਸ਼ੀਸ਼ੇ 'ਚ ਜੜ ਦੇ, ਉੱਤੇ ਵੱਡੇ ਅੱਖਰਾਂ 'ਚ ਲਿਖ ਦੇ ਕਿ ਫਲਾਨਾ ਸਿੰਘ ਦੀ ਇਹ ਲਿਖੀ ਹੋਈ ਆਪਦੀ ਔਲਾਦ ਨੂੰ ਚਿੱਠੀ ਆ। ਘਰੇ ਆ ਕੇ ਆਪਦੀ ਮਹਿਲ ਵਰਗੀ ਕੋਠੀ 'ਚ ਐ ਲਾਤੀ ਚਿੱਠੀ। ਉਹ ਜਦੋਂ ਉਹਦੇ ਕੋਲੇ ਮੇਲੇ ਗੱਲੇ ਵਾਲੇ ਕੋਈ ਰਿਸ਼ਤੇਦਾਰ ਆਇਆ ਕਰਨ, ਉਹ ਸਾਰੇ ਦੇਖ ਕੇ ਜਾਇਆ ਕਰਨ, ਬੜੀ ਉਹਦੀ ਚਰਚਾ ਹੋਇਆ ਕਰੇ ਵੀ ਬਾਪੂ ਦੀ ਪਿਓ ਦੀ ਲਿਖੀ ਹੋਈ ਚਿੱਠੀ ਉਹਨੇ ਸ਼ੀਸ਼ੇ 'ਚ ਜੜਾ ਕੇ ਲਾਈ ਹੋਈ ਹੈ। ਉਹਨੇ ਸਾਰੀ ਉਮਰ ਨਾ ਆਪ ਪੜ੍ਹੀ, ਨਾ ਜਿਹੜੇ ਉਹਦੇ ਘਰੇ ਆਏ ਉਹਨਾਂ ਨੇ ਪੜ੍ਹੀ, ਨਾ ਉਹ ਪੜ੍ਹਨ ਜੋਗੇ ਸੀ ਤੇ ਅਮਲ ਉਹਨਾਂ ਨੇ ਕੀ ਕਰਨਾ ਸੀ। ਤੇ ਚਰਚਾ ਕੱਲੀ ਉਹਨਾਂ ਦੀ ਸੀ ਸਮਾਜ ਵਿੱਚ ਕਿ ਬੜੀ ਬਈ ਬੜਾ ਮੰਨਦਾ ਪਿਓ ਦੀ ਗੱਲ, ਚਿੱਠੀ ਲਾਈ ਹੋਈ ਹੈ ਘਰੇ। ਤੇ ਉਹ ਛੋਟਾ ਜਿਹਨੇ ਸਾਰੀ ਲਾਈਫ ਹਰ ਸਾਹ ਉਸ ਚਿੱਠੀ ਦੇ ਹੁਕਮ ਨੂੰ ਪੂਰਾ ਕਰਨ ਲਈ ਲਾ ਦਿੱਤਾ, ਉਹਦੀ ਚਰਚਾ ਘੱਟ ਸੀ। ਅੱਜ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਉਹਦੀ ਚਰਚਾ, ਉਹਦੇ ਵਰਗਿਆਂ ਦੀ ਚਰਚਾ ਇਸ ਕਰਕੇ ਘੱਟ ਆ ਕਿਉਂਕਿ ਉਹਨਾਂ ਨੇ ਆਪਦਾ ਜੀਵਨ ਇਸ ਗੱਲ ਦੇ ਲੇਖੇ ਲਾਇਆ ਹੋਇਆ। ਉਹਨਾਂ ਨੂੰ ਮਸ਼ਹੂਰੀਆਂ ਦੀ ਲੋੜ ਨਹੀਂ, ਉਹਨਾਂ ਨੂੰ ਅਖਬਾਰਾਂ ਦੇ ਪੂਰੇ ਪੇਜ ਦੇਣ ਦੀ ਲੋੜ ਨਹੀਂ। ਉਹ ਵੈਸੇ ਹੀ ਪਤਾ, ਜਦੋਂ ਇਹ ਬੈਠੇ ਦੇਖ ਰਹੇ ਹੁੰਦੇ ਆ ਚੈਨਲਾਂ ਦੇ ਉੱਤੇ, ਆਪਾਂ ਡਿਬੇਟ ਦੇਖੋ, ਥੱਲੇ ਲੋਕ ਲਿਖਦੇ ਆ ਸਾਨੂੰ ਪਤਾ ਕਾਹਨੂੰ ਜਵੜੀਆਂ ਮਾਰੀ ਜਾਂਦੇ ਹੋ, ਪੰਜਾਬ ਦੇ ਪਾਣੀ ਬਚਾਇਆ ਉਹਨਾਂ ਸੂਰਮਿਆਂ ਨੇ ਜਿਨ੍ਹਾਂ ਨੇ ਸਿਰਾਂ ਤੇ ਖੱਫੜ ਬੰਨ ਕੇ ਇਹ ਲੜਾਈ ਲੜੀ ਆ। ਤੁਸੀਂ ਸਿਰਫ ਚਿੱਠੀ ਜਿਹੜੀ ਆ 1984 ਤੋਂ ਬਾਅਦ ਜਿਹੜੀ ਚਿੱਠੀ ਬਣੀ, ਜਦੋਂ ਅਕਾਲ ਤਖਤ ਸਾਹਿਬ ਢੱਠਿਆ, ਜਦੋਂ ਨਵੰਬਰ 84 ਵਾਪਰਿਆ, ਇੱਕ ਚਿੱਠੀ ਬਣੀ, ਪੰਥ ਨੂੰ ਇੱਕ ਸੁਨੇਹਾ ਮਿਲਿਆ। ਉਹ ਸੁਨੇਹੇ ਦੇ ਵਿੱਚੋਂ ਦੋ ਧਿਰਾਂ, ਇੱਕ ਧਿਰ ਇਹ ਬਾਕੀ ਲਾਣਾ ਜਿਹਨੇ ਚਿੱਠੀ ਦੀ ਗੱਲ ਕਰ ਕਰਕੇ ਨਜ਼ਾਰੇ ਲੈਣੇ ਸ਼ੁਰੂ ਕੀਤੇ ਨੇ ਵੀ ਚਿੱਠੀ 'ਚ ਸਾਡਾ 84 'ਚ ਐ ਹੋ ਗਿਆ ਸੀ, ਸਾਡਾ ਬੜਾ ਮਾੜਾ, ਸਾਨੂੰ ਵੋਟਾਂ ਪਾ। ਦੂਜੀ ਧਿਰ ਉਹ ਆ ਜਿਹਨੇ ਆਪਦਾ ਹਰ ਸਾਹ ਉਸ ਹੁਕਮ ਨੂੰ, ਕਿ ਜਿਹੜਾ ਹੁਕਮ ਜੂਨ 84 ਤੇ ਨਵੰਬਰ 84 ਤੋਂ ਨਿਕਲਿਆ ਕਿ ਹੁਣ ਪਿਛਲੀਆਂ ਅਗਲੀਆਂ ਗੱਲਾਂ ਛੱਡੋ, ਨਿਸ਼ਾਨਾ ਕੀ ਆ? ਖਾਲਿਸਤਾਨ। ਆਪਣੀ ਐਸੇ ਜਗ੍ਹਾ ਦੇ ਉੱਤੇ 2001 ਦੇ ਵਿੱਚ ਅਸੀਂ ਪ੍ਰੋਗਰਾਮ ਰੱਖਿਆ। ਅਸੀਂ ਸਾਰੇ ਜਿਹੜੇ ਵਿਚਾਰੇ ਮਾਈਕ ਦਾ ਕੰਮ ਕਰਦੇ ਆ ਜਾਂ ਹੋਰ ਆ, ਇਹਨਾਂ ਸਮੇਤ ਸਾਰੇ ਜਾਣੇ ਰਲ ਕੇ, ਭਾਜੀ ਕੰਵਰਪਾਲ ਸਿੰਘ ਤੇ ਅਸੀਂ ਸਾਰੇ 50 ਤੋਂ ਵੱਧ ਨਹੀਂ ਹੋਵਾਂਗੇ, ਝੂਠ ਬੋਲ ਲੈਂਦੇ ਆ, ਚਲੋ 100 ਕਹਿ ਲੈਂਦੇ, ਪਰ ਇੰਨੇ ਕੀ ਸੀ। ਅਸੀਂ ਇੱਥੇ ਬਾਹਰ ਅਸੀਂ ਸਟੇਜ ਲਾਈ ਹੋਈ, ਐਸੇ ਗੁਰਦੁਆਰਾ ਸਾਹਿਬ ਦੇ ਬਾਹਰ ਮੀਡੀਆ ਵਾਲੇ ਖੜੇ ਆਪਸ ਵਿੱਚ ਗੱਲ ਕਰਦੇ ਆ, ਜਾਉਂਦੇ ਆ ਦੋਨੇ ਪੱਤਰਕਾਰ ਭਰਾ। ਇੱਕ ਨੇ ਜਾਣ ਕੇ ਨਾਲ ਦੇ ਨੂੰ ਕਿਹਾ, ਮਾਨ ਸਾਹਿਬ ਵੀ ਆਏ ਸੀ ਉਦੋਂ ਇੱਥੇ, ਹੋਰ ਵੀ ਸਾਰੇ ਜਿਹੜੇ ਉਸ ਟਾਈਮ ਹਮ ਖਿਆਲੀ ਖਾਲਿਸਤਾਨੀ ਧਿਰਾਂ ਦੇ ਆਗੂ ਸਭ ਸੀ ਇੱਥੇ। ਕਹਿੰਦਾ ਯਾਰ ਗੱਲਾਂ ਕਿੱਡੀਆਂ ਕਿੱਡੀਆਂ ਕਰਦੇ ਆ, 2.5 ਟੋਟਰੂ ਆ, ਜਿਹੜੀ ਆਪਾਂ ਨੂੰ ਪਹਿਲੇ ਦਿਨ ਤੋਂ ਹੀ ਗੱਲ ਕਹੀ ਜਾਂਦੀ ਰਹੀ ਆ ਵੀ 2.5 ਟੋਟਰੂ ਆ। ਉਹ ਦੂਜਾ ਬਹੁਤ ਸੂਝਵਾਨ ਸੀਨੀਅਰ ਬੰਦਾ, ਹੁਣ ਬਾਅਦ ਚ ਉਹ ਅਖਬਾਰਾਂ ਦੇ ਐਡੀਟਰ ਦੇ ਤੌਰ ਤੇ ਰਿਟਾਇਰ ਹੋ ਗਿਆ, ਉਹਨੇ ਜਵਾਬ ਦਿੱਤਾ, ਇਹ ਗੱਲ ਛੱਡ ਵੀ ਹੈ ਕਿੰਨੇ ਕਾ, ਇਹ ਦੇਖੋ ਬੋਲਦੇ ਕਿੱਥੋਂ ਆ।
ਉਹ ਬੋਲਦੇ ਕਿੱਥੋਂ ਆ ਤੇ ਕਹਿ ਕੀ ਰਹੇ ਨੇ? ਐਡਾ ਵੱਡਾ ਕਹਾਣ ਹੋਣ ਤੋਂ ਬਾਅਦ ਵੀ ਉਹ ਫੇਰ ਕਹਿ ਰਹੇ ਨੇ ਕਿ ਇੱਕ ਦਿਨ ਆਊਗਾ ਜਦੋਂ ਅਸੀਂ ਇਸ ਧਰਤੀ ਦੇ ਉੱਤੇ UNO ਦੇ ਵਿੱਚ ਜਿੱਥੇ ਹੋਰਨਾਂ ਮੁਲਕਾਂ ਦੇ ਝੰਡੇ ਝੂਲਦੇ ਆ, ਸਾਡਾ ਵੀ ਝੰਡਾ ਝੂਲੂ, ਖਾਲਿਸਤਾਨ ਦਾ ਝੰਡਾ ਝੂਲੂ। ਗਿਣਤੀਆਂ ਕੋਈ ਅਰਥ ਨਹੀਂ ਰੱਖਦੀਆਂ, ਗਿਣਤੀਆਂ ਕੋਈ ਅਰਥ ਨਹੀਂ ਰੱਖਦੀਆਂ। ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਦੋ ਹੀ ਸੀ, ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ। ਇਤਿਹਾਸ ਸਿਰਜ ਗਏ ਤੇ ਸਾਡੇ ਲਈ ਇੱਕ ਸੁਨੇਹਾ ਉਸ ਕਾਂਡ ਦੇ ਵਿੱਚੋਂ ਕਿ ਜਦੋਂ ਵੀ ਆਪਾਂ ਜਾਤਾਂ ਗੋਤਾਂ ਤੇ ਹੋਰ ਜਿਹੜੇ ਸਾਡੇ ਬਖਰੇਵੇਂ ਆ, ਜਿਹੜੀਆਂ ਸਾਡੀਆਂ ਵੰਡੀਆਂ ਨੇ, ਇਹਨੂੰ ਜਦੋਂ ਭੁੱਲ ਕੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਨਿਸ਼ਾਨੇ ਵੱਲ ਤੁਰਾਂਗੇ ਤਾਂ ਜਿਵੇਂ ਇੰਦਰਾ ਪੈਰਾਂ 'ਚ ਡਿੱਗੀ ਪਈ ਸੀ, ਐ ਦੁਸ਼ਮਣ ਪੈਰਾਂ 'ਚ ਡਿੱਗਾ ਪਿਆ ਹੋਊ। ਇਹ ਸਾਨੂੰ ਸ਼ਹੀਦ ਬੇਅੰਤ ਸਿੰਘ ਤੇ ਸ਼ਹੀਦ ਸਤਵੰਤ ਸਿੰਘ ਦੀ ਜੋੜੀ ਦੇ ਕਾਰਨਾਮੇ ਤੋਂ ਸਿੱਖਿਆ ਮਿਲਦੀ ਆ। ਨਹੀਂ ਐਕਸ਼ਨ ਸੱਚੇ ਪਾਤਸ਼ਾਹ ਕੱਲੇ ਬੇਅੰਤ ਸਿੰਘ ਤੋਂ ਵੀ ਕਰਵਾ ਸਕਦੇ ਸੀ, ਸਤਵੰਤ ਸਿੰਘ ਤੋਂ ਵੀ ਕਰਵਾ ਸਕਦੇ ਸੀ, ਪਰ ਉਹਨਾਂ ਨੇ ਸਾਨੂੰ ਇਸ ਐਕਸ਼ਨ ਦੇ ਵਿੱਚ, ਤੁਸੀਂ ਦੇਖਿਓ ਇਸ ਲਹਿਰ ਤੋਂ ਬਾਅਦ ਸਾਡੇ ਵਿੱਚ ਬਹੁਤ ਕੁਝ ਇਹੋ ਜਿਹਾ ਸਿੱਟਿਆ ਗਿਆ ਜਿਹਦੇ ਚ ਅਸੀਂ ਇੱਕ ਦੂਜੇ ਦੇ ਜੁੰਡੇ ਪੱਟੀਏ, ਇੱਕ ਦੂਜੇ ਨਾਲ ਲੜੀਏ ਭਿੜੀਏ, ਅਸੀਂ ਇਕੱਠੇ ਨਾ ਹੋ ਸਕੀਏ। ਅੱਜ ਵੀ ਅੱਜ ਦੇ ਪ੍ਰੋਗਰਾਮ ਦੇ ਵਾਸਤੇ ਜਿਹੜੀ ਅੱਜ ਸਾਰੀ ਸਭ ਤੋਂ ਸੀਰੀਅਸ ਟਿੱਪਣੀ ਆਈ ਆ ਸਰਦਾਰ ਸੁਖਦੇਵ ਸਿੰਘ ਸੀਨੀਅਰ ਅਖਬਾਰੀ ਦੁਨੀਆ ਦੇ ਵਿੱਚ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਕੰਮ ਕੀਤਾ, ਉਹ ਪੜੋ। ਉਹਨਾਂ ਨੇ ਵੀ ਇਹੀ ਲਿਖਿਆ ਵੀ ਜਿਹੜਾ ਲੁਧਿਆਣੇ ਸ਼ੋਅ ਹੋ ਰਿਹਾ ਇਹ ਪੰਜਾਬ ਦੀ ਲੜਾਈ ਜਿਹੜੀ ਪਾਣੀਆਂ ਵਾਲੀ, ਚਲੋ ਵੀ ਇਹ ਇਕੱਠੇ ਹੋ ਕੇ ਲੜਨ ਦੀ ਬਜਾਏ ਕਰਨਾਟਕਾ ਵਾਲਿਆਂ ਨੂੰ ਦੇਖੋ ਸਾਰੇ ਇੱਕ ਮੁੱਦੇ ਤੇ ਇਕੱਠੇ ਹੋਏ ਆ, ਦਿੱਲੀ ਦੀਆਂ ਚੀਕਾਂ ਪਵਾਤੀਆਂ ਉਹਨਾਂ ਨੇ ਵੀ ਸਾਰੇ ਆਪਸ ਵਿੱਚ ਸਿਆਸੀ ਤੌਰ ਤੇ ਇੱਥੇ ਲੜਾਂਗੇ ਪਰ ਤੇਰੇ ਨਾਲ ਪਾਣੀ ਨਹੀਂ ਲੁੱਟਣ ਦੇਣੇ। ਇੱਥੇ ਲੁਧਿਆਣੇ ਦੇ ਵਿੱਚ ਵੱਖਰਾ ਪ੍ਰੋਗਰਾਮ ਤੇ ਉਹ ਵੱਖਰੇ ਕਾਰਨ ਮਜਬੂਰ ਕਰਕੇ ਮਾਹੌਲ ਇਹ ਬਣਾਇਆ ਜਾ ਰਿਹਾ ਕਿ ਅਸੀਂ ਇਕੱਠੇ ਨਹੀਂ ਹੋਣਾ। ਸੋ ਹਰ ਤਰ੍ਹਾਂ ਦੀਆਂ ਵੰਡੀਆਂ ਪਾ ਕੇ ਪੰਜਾਬ ਦੀ ਲੜਾਈ ਕਮਜ਼ੋਰ ਕਰਨੀ, ਸਾਡੇ ਵਿੱਚ ਵੱਧ ਤੋਂ ਵੱਧ ਡਿਵੀਜ਼ਨਸ ਪੈਦਾ ਕਰਨੀਆਂ, ਦੁਸ਼ਮਣ ਨੇ ਹਰ ਪੁੱਠੀ ਤੋਂ ਪੁੱਠੀ ਚਾਲ ਚੱਲਣੀਆਂ। ਪਰ ਸਾਡਾ ਕੰਮ ਕੀ ਆ, ਸਾਡਾ ਨਿਸ਼ਾਨਾ ਕੀ ਆ ਕਿ ਜਿਵੇਂ ਉਹ ਮਹਾਭਾਰਤੀ ਸਾਖੀ ਜੀ ਸੁਣਾਉਂਦੇ ਹੁੰਦੇ ਆ ਵੀ ਜਦੋਂ ਅਰਜੁਨ ਨੂੰ ਪੁੱਛਿਆ ਸੀ ਕੀ ਦਿਖਦਾ, ਕਹਿੰਦਾ ਚਿੜੀ ਦੀ ਅੱਖ। ਆਸੇ ਪਾਸੇ ਦੇਖਣਾ ਬੰਦ ਕਰ ਦੋ ਕਿ ਜੀ ਫਲਾਨੀ ਇਲੈਕਸ਼ਨ ਜਿੱਤਣ ਨਾਲ ਫਲਾਨਾ ਮੁੱਖ ਮੰਤਰੀ, ਫਲਾਨਾ ਪ੍ਰਧਾਨ ਮੰਤਰੀ, ਚੱਲਣ ਤਾਂ ਅਗਲੇ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਨਹੀਂ ਦਿੰਦੇ। ਜਿਹੜਾ ਕਹਿੰਦਾ ਮੈਂ ਕਰਪਸ਼ਨ ਫ੍ਰੀ ਇੰਡੀਆ ਕਰਨਾ, ਉਹਨੂੰ ਘੜੀਸੀ ਫਿਰਦੇ ਆ। ਤੁਹਾਡਾ ਖਾਲਿਸਤਾਨੀ ਕਹਿੰਦਾ ਕਹਾਉਂਦਾ, ਮੈਂ ਕਹਿੰਦਾ ਜਿੰਨਾ ਟਾਈਮ ਆਪਣੇ ਚੋਂ ਖਾਲਿਸਤਾਨ ਦਾ ਝੰਡਾ ਚੱਕ ਕੇ ਤੁਰਿਆ ਹੋਇਆ ਦੀ ਸਰਕਾਰ ਨਹੀਂ ਇੱਕ ਵਾਰੀ ਦਿੱਲੀ ਚ ਚੰਡੀਗੜ੍ਹ ਚ ਬਣਦੀ ਨਾ, ਉਹਨਾਂ ਟਾਈਮ ਆਪਣਾ ਕੁਝ ਨਹੀਂ ਬਣਨਾ। ਜਿੱਦਣ ਖਾਲਿਸਤਾਨੀ ਮੁੱਖ ਮੰਤਰੀ ਬਣ ਗਿਆ 4.5 ਸਾਲ ਬਾਅਦ ਜਦੋਂ ਉਹਦੇ ਨਾਲਦਿਆਂ ਨੇ ਬਿਠਾ ਕੇ ਉਹਨੂੰ ਪੁੱਛਿਆ ਵੀ ਭਰਾਵਾ ਤੂੰ ਕਹਿੰਦਾ ਹੁੰਦਾ ਸੀ ਇੱਕ ਵਾਰੀ ਮੈਨੂੰ ਇੱਥੇ ਬਾੜੋ, ਮੈਂ ਐ ਕਰ ਦੂੰ ਉਹ ਕਰ ਦੂੰ, ਜਦੋਂ ਕੁਝ ਬਣਦਾ ਹੀ ਨਹੀਂ ਕਾਹਨੂੰ ਆਪਾਂ ਇੰਨੀ એનર્ਜੀ ਵੇਸਟ ਕੀਤੀ। ਪਰ ਉਦੋਂ ਪਹਿਲਾਂ ਆਪਾਂ ਹਟਣਾ ਨਹੀਂ ਆ, ਆਪਣੀ ਕੌਮ ਨੂੰ ਅਕਲ ਨਹੀਂ ਆਉਣੀ, ਬਚਦੀ ਨਹੀਂ ਕਿ ਆਉਣੀ ਆ। ਧੰਨ ਦੇ ਸੀ ਉਹ ਬੰਦੇ ਜਿਨ੍ਹਾਂ ਨੇ ਜੂਨ 84 ਤੋਂ ਬਾਅਦ ਹੀ ਸਮਝ ਲਿਆ ਕਿ ਕਿਉਂਕਿ ਜਦੋਂ 1985 ਚ ਇਲੈਕਸ਼ਨ ਆਈਆਂ ਉਦੋਂ ਹੀ ਬਾਬਾ ਜੋਗਿੰਦਰ ਸਿੰਘ ਵਾਲੀ ਤੇ ਸਾਡੀ ਫੈਡਰੇਸ਼ਨ ਨੇ ਉਦੋਂ ਹੀ ਕਿਹਾ ਸੀ ਨਹੀਂ ਇਲੈਕਸ਼ਨ 'ਚ ਹਿੱਸਾ ਲੈਣਾ। ਤੋ ਜਿਹੜਾ ਭਾਰਤੀ ਮੁੱਖ ਧਾਰਾ ਦੇ ਵੱਲ ਨੂੰ ਲੈ ਕੇ ਜਾਂਦਾ ਰਾਹ ਆ ਉਹਦੇ ਤੋਂ ਭੱਜੋ, ਉਹਦੇ ਤੋਂ ਬਚੋ, ਦੂਜੇ ਪਾਸੇ ਨੂੰ ਆਓ। ਇਸ ਰਾਹ ਦੇ ਉੱਤੇ ਗਿਣਤੀ ਭਾਵੇਂ ਘੱਟ ਹੋਊਗੀ ਪਰ ਇਤਿਹਾਸ ਵਿੱਚ ਲਿਖਿਆ ਜਾਊਗਾ ਕਿ ਫਲਾਨੇ ਸਾਲਾਂ 'ਚ ਖਾਲਿਸਤਾਨ ਕਦੋਂ ਬਣਨਾ ਇਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ, ਪਰ ਜਦੋਂ ਬਣੂ ਉਦੋਂ ਇਤਿਹਾਸ ਦੀਆਂ ਕਿਤਾਬਾਂ 'ਚ ਆਊ ਫਲਾਨੇ ਸਾਲਾਂ 'ਚ ਫਲਾਨੇ ਹੁੰਦੇ ਸੀ, ਫਲਾਨੇ ਸਾਲਾਂ 'ਚ ਫਲਾਨੇ ਹੁੰਦੇ ਸੀ। ਇਹਨਾਂ ਸਾਲਾਂ 'ਚ ਆਪਣੇ ਆਪ ਉੱਤੇ ਫਖਰ ਕਰਿਆ ਕਰੋ ਕਿ ਅਸੀਂ ਇਸ ਪਾਸੇ ਖੜੇ ਆ, ਖਾਲਿਸਤਾਨ ਵਾਲੇ ਪਾਸੇ ਖੜੇ ਆ। ਇੱਥੇ ਹੀ ਮੇਰੀ ਸਮਾਪਤੀ ਆ। ਬੋਲਦਿਆਂ ਕੋਲੋਂ ਕੋਈ ਸ਼ਬਦ, ਕਿਉਂਕਿ ਜਜ਼ਬਾਤੀ ਬੰਦੇ ਆ, ਕੋਈ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਉਹਦੇ ਲਈ ਸੰਗਤ ਬਖਸ਼ਣਯੋਗ ਆ। ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।